ਸਪੀਕ ਪੰਜਾਬੀ, ਰੀਡ ਪੰਜਾਬੀ, ਰਾਈਟ ਪੰਜਾਬੀ। हाँ जी, ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ। ਅੱਛਾ ਜੀ, ਪ੍ਰੈਕਟੀਕਲੀ ਜਿਹੜਾ ਨਾ ਸਾਡੇ ਅਸੀਂ ਜਿਹੜੇ ਲਹਿੰਦੇ ਵਾਲੇ ਪੰਜਾਬ ਵਾਲੇ ਹਾਂ, ਪ੍ਰੈਕਟੀਕਲੀ ਸਾਡੇ ਕੋਲ ਇੱਕ ਹੀ ਚੀਜ਼ ਬਚੀ ਹੈ, ਉਹ ਜਿਹੜੀ ਅਸੀਂ ਪੰਜਾਬੀ ਬੋਲਨੇ ਆ। ਨਾ ਤੇ ਅਸੀਂ ਸਮਝੋ ਪੜ੍ਹਨੇ ਆ ਤੇ ਨਾ ਹੀ ਅਸੀਂ ਲਿਖਨੇ ਆ। ਤੇ ਚੜ੍ਹਦੇ ਵਾਲੇ ਪੰਜਾਬ ਦੀ ਗੱਲ ਕਰੀਏ, ਇਹ ਤਿੰਨੇ ਚੀਜ਼ਾਂ ਜਿਹੜਾ ਪ੍ਰੈਕਟੀਕਲੀ ਹੈ ਉਹਨਾਂ ਕੋਲ ਮੌਜੂਦ ਨੇ ਔਰ ਉਹਨਾਂ ਸੰਭਾਲ ਕੇ ਮਜ਼ਬੂਤੀ ਨਾਲ ਰੱਖੀਆਂ, ਕਿਉਂਕਿ ਉੱਥੇ ਪੰਜਾਬੀ ਜਿਹੜੀ ਹੈ ਪੰਜਾਬ ਵਿੱਚ ਬੋਲੀ ਜਾਂਦੀ ਹੈ। ਦਫ਼ਤਰਾਂ 'ਚ ਕੇ ਸਮਝੋ, ਘਰਾਂ 'ਚ ਕੇ, ਸਕੂਲਾਂ 'ਚ ਕੇ, ਸਾਰਾ ਪੰਜਾਬੀ ਪੜ੍ਹਾਈ ਵੀ ਜਾਂਦੀ ਹੈ, ਪੰਜਾਬੀ ਲਿਖੀ ਵੀ ਜਾਂਦੀ ਹੈ। ਕਿਤਾਬਾਂ ਵੀ ਜ਼ਾਹਿਰ ਟੋਟਲ ਪੰਜਾਬੀ ਵਿੱਚ ਨੇ, ਬੋਰਡ ਸਾਇੰਸ ਸਭ ਪੰਜਾਬੀ ਵਿੱਚ ਜਿਹੜੇ ਨੇ ਉੱਥੇ ਟੋਟਲ ਲੱਗੇ ਨੇ ਪੂਰੇ ਪੰਜਾਬ 'ਚ। ਤੇ ਸਾਡੇ ਕੋਲ ਜਿਹੜਾ ਉਹ ਇੱਕ ਹੀ ਚੀਜ਼ ਬਚੀ ਹੈ, ਸਿਰਫ ਪੰਜਾਬੀ ਜ਼ੁਬਾਨ ਜਿਹੜੀ ਅਸੀਂ ਬੋਲ ਲੈਂਦੇ ਹਾਂ। ਕਿਉਂਕਿ ਦੂਜੀਆਂ ਚੀਜ਼ਾਂ ਤੇ ਜਿਹੜਾ ਨਾ ਸਮਝੋ ਦੋਵੇਂ ਪੰਜਾਬੀ ਪੜ੍ਹਨ ਵਾਲੀ ਔਰ ਪੰਜਾਬੀ ਲਿਖਣ ਵਾਲੀ, ਇਹ ਤਾਂ ਸਵਾਲ ਹੀ ਨਹੀਂ ਨਾ ਪੈਦਾ ਹੁੰਦਾ ਸਾਡੇ ਜਿਹੜਾ ਨਾ ਅਸੀਂ ਰਵਾਨਗੀ ਨਾਲ ਜਿਹੜਾ ਨਾ ਉਹ ਲਿਖ ਲਈਏ ਜਾਂ ਪੜ੍ਹ ਲਈਏ। ਤੇ ਇਹ ਚੀਜ਼ ਜਿਹੜੀ ਨਾ ਕਮ ਸੇ ਕਮ ਸਾਨੂੰ ਇਹ ਚੀਜ਼ ਜਿਹੜੀ ਹੈ ਸੰਭਾਲ ਕੇ ਰੱਖਣੀ ਚਾਹੀਦੀ। ਪੰਜਾਬੀ ਅਸੀਂ ਬੱਚਿਆਂ ਨਾਲ ਬੋਲੀਏ, ਆਪੂ ਬੋਲੀਏ, ਬਿਲਕੁਲ ਸਾਨੂੰ ਜਿਹੜਾ ਨਾ ਉਹ ਨਹੀਂ ਚੱਕਣਾ ਚਾਹੀਦਾ ਵਾ ਅਸੀਂ ਪੰਜਾਬੀ ਬੋਲਨੇ ਪਿਆ। ਤੇ ਇੱਥੇ ਹੁਣ ਸ਼ਹਿਰ ਆਈਆਂ ਦਫ਼ਤਰਾਂ, ਪੰਜਾਬੀ ਜਿਹੜੀ ਸਾਡੀ ਜ਼ਾਹਿਰ ਮਦਰ ਲੈਂਗੁਏਜ ਉਹ ਸਾਂ। ਤੇ ਇੱਥੇ ਜਿਹੜੇ ਸਮਝੋ ਪਾਕਿਸਤਾਨ ਜਿਹੜਾ ਸਾਡੇ ਲਾਸਟ ਸੈਂਸਸ ਹੋਏ ਨੇ ਹੁਣ ਰੀਸੈਂਟਲੀ, ਉਹਦੇ ਵਿੱਚ ਜਿਹੜਾ ਨਾ ਤਾਦਾਦ ਆਈ ਹੈ ਜੀ ਪਾਕਿਸਤਾਨ 'ਚ ਜਿਹੜੇ ਸਮਝੋ ਮੇਨ ਸਿਟੀ ਸਮਝੋ ਜਿਹਨੂੰ ਕਹਿੰਦੇ ਅਸੀਂ ਪਾਕਿਸਤਾਨ ਦਾ ਦਿਲ, ਪੰਜਾਬ ਦਾ ਦਿਲ, ਲਾਹੌਰ ਸਿਟੀ ਦੀ, ਉੱਥੇ ਜੀ ਤਾਦਾਦ ਆਈ ਹੈ ਜੀ, ਰਿਪੋਰਟ ਹੈ ਕਿ 11 ਲੱਖ ਬੰਦੇ ਨੇ ਸਿਰਫ ਓਨਲੀ ਲਾਹੌਰ ਵਿੱਚੋਂ 11 ਲੱਖ ਬੰਦੇ ਨੇ ਜਿਹੜਾ ਨਾ ਪੰਜਾਬੀ ਜ਼ਬਾਨ ਛੱਡ ਕੇ ਤੇ ਉਰਦੂ ਜਿਹੜੀ ਇਹਨੂੰ ਬੋਲਣੀ ਸ਼ੁਰੂ ਕੀਤੀ ਹੈ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਜਿਹੜੀ ਸਿਟੀ ਉਹ ਸਮਝੋ ਰਾਵਲਪਿੰਡੀ ਹੈ। ਰਾਵਲਪਿੰਡੀ ਦੀ ਤਾਦਾਦ ਹੈ ਜੀ 4 ਲੱਖ ਤੋਂ ਉੱਤੇ, 4 ਲੱਖ ਤੋਂ ਉੱਤੇ ਬੰਦੇ ਨੇ ਪੰਜਾਬੀ ਜ਼ਬਾਨ ਛੱਡ ਕੇ ਤੇ ਉਰਦੂ ਜਿਹੜਾ ਨਾ ਬੋਲਣੀ ਉਹ ਸਮਝੋ ਸ਼ੁਰੂ ਕੀਤੀ ਹੈ ਰਾਵਲਪਿੰਡੀ 'ਚ। ਦੂਜੇ ਜਿਤਨੇ ਸ਼ਹਿਰ ਨੇ ਸਮਝੋ ਗੁਜਰਾਤ ਹੋ ਗਿਆ, ਸਿਆਲਕੋਟ ਹੋ ਗਿਆ, ਕੁਜਰਾਲ ਹੋ ਗਿਆ, ਹਾਫਜ਼ਾਬਾਦ ਹੋ ਗਿਆ, ਸਰਗੋਦਾ ਹੋ ਗਿਆ, ਸ਼ੇਖੂਪੁਰਾ ਹੋ ਗਿਆ, ਸਾਹੀਵਾਲ ਹੋ ਗਿਆ, ਸਮਝੋ ਨਨਕਾਣਾ ਸਾਹਿਬ, और जितने भी समझो मंडी बहावलदीन हो गया, जितने भी समझो पंजाब जितने भी ज़िले ने ना सारे ज़िलों च किसी च तादाद लख की, किसी च समझो 50,000 की, किसी च समझो लख दे उत्ते 1.5 लाख की, सारे ज़िलों च जेड़ा ना एस्ट जेड़े लास्ट सेंसस होए ने व बंदियां ने पंजाबी च जेड़ी समझो ओहाना बने होंदे ओहदे मार्क नहीं किया, वो ना उर्दू जेड़ा ना अपनी ज़ुबान जी चेंज की, पंजाबी इन्ने बंदियां ने छड़ दी है। तो तुसी जे चढ़दे वाले पंजाब च नज़र मारो या देखो कि कितना वो अपनी ज़ुबान नू प्रमोट, वो अपनी ज़ुबान नाल समझो जेड़ा ना जुड़े ने स्टिल हाली तक, क्योंकि हाली उत्थे समझो हुकूमत भी दूजी ज़बान वाले की समझो होंदी है, उत्थे जेड़े ने ना हिंदी बोलने वाले हुकूमत उस मुल्क दे तकरीबन जेड़ा ना उन्हां दी होंदी, पंजाबी कोई मेरे ख्याल वज़ीर आज़म एक उन्हां दा रहा मनमोहन सिंह जिहदा मैनू पता है, वो पंजाबी है मनमोहन सिंह। ते दूजे समझो सारे जेड़ा ना हिंदी बोलने वाले हुकूमत उस मुल्क दे करदे ने, बरल वो साडे ने क्योंकि साडा जेड़ा एरिया ना पंजाब दा, इधर पंजाब जेड़ा समझो बहुत वड्डा है, तो उधर जेड़ा चढ़दे वाला पंजाब है ना इंडिया वाला, वो है भी छोटा जिहा पंजाब है, आबादी के लिहाज नाल भी छोटा है, तो उंज रकबे के लिहाज नाल भी ढेर सारा साडे नालों छोटा है। तो साडा समझो रकबे के लिहाज नाल भी बहुत वड्डा पंजाब है, तो उंज भी पॉपूलेशन भी जिहड़ी इत्थे दी समझो आबादी जिहड़ी वो बहुत ज़्यादा है। स्टिल इहदे बावजूद असीं समझो ना पंजाबी पढ़ सकने, ते ना असी लिख सकने, जिहड़ी बोलने वो भी असी दिन ब दिन समझो एहदे तो दूर होंदे जाने, भुलाई जाने, जिहड़ा कि वो समझो जिहड़ा सानू दिन ब दिन जिहड़ा ना वो है ही है कि साडी जिहड़ी नैक्सट जनरेशन होवे दी समझो जिहड़ी
ਅਗਲੀ ਆਉਣ ਵਾਲੀ ਨਸਲ ਹੈ ਉਹ ਬਿਲਕੁਲ ਹੀ ਜਿਹੜਾ ਨਾ ਇਹਦੇ ਤੋਂ ਦਿਨ ਬ ਦਿਨ ਦੂਰ ਹੋ ਜਾਏਗੀ। ਤੇ ਤਦਾਦ ਜਿਹੜੀ ਉਹ ਤੁਹਾਨੂੰ ਮੈਂ ਦੱਸਿਆ ਕਿ ਕਿੰਨੀ ਸਿਰਫ ਇਹ ਜਿਹੜੀ ਮਰਦਮਸ਼ੁਮਾਰ ਹੋਈ ਹੈ ਇਹਦੇ 'ਚ ਕਿੰਨੀ ਤਦਾਦ ਜਿਹੜੀ ਪੰਜਾਬੀ ਜ਼ੁਬਾਨ ਛੱਡ ਚੁੱਕੀ ਹੈ। ਲੈਂਗੁਏਜ ਜਿਹੜਾ ਨਾ ਕੋਈ ਵੀ ਨਹੀਂ ਭੈੜੀ ਹੁੰਦੀ। ਸਾਰੀ ਜਿਹੜਾ ਨਾ ਦੁਨੀਆ ਦੀ ਜਿੰਨੀਆਂ ਵੀ ਲੈਂਗੁਏਜਾਂ ਬੋਲੀਆਂ ਜਾ ਰਹੀਆਂ ਨੇ, ਸਮਝੋ ਜ਼ੁਬਾਨਾਂ ਬੋਲ ਰਹੀਆਂ ਜਾ ਰਹੀਆਂ ਨੇ, ਸਾਰੇ ਹੀ ਆਪਣੀ ਆਪਣੀ ਜ਼ੁਬਾਨ ਨਾਲ ਜ਼ਾਹਿਰ ਪਿਆਰ ਕਰਦੇ ਨੇ। ਬੋਲਣੀ ਵੀ ਚਾਹੀਦੀ, ਬੱਚਿਆਂ ਨੂੰ ਸਿਖਾਉਣੀ ਵੀ ਚਾਹੀਦੀ। ਡਿਫਰੈਂਟ ਲੈਂਗੁਏਜ ਸਮਝੋ ਤੁਸੀਂ ਉਹ ਇੰਗਲਿਸ਼ ਸਿਖਾਉਂਦੇ ਹੋ, ਚੰਗੀ ਗੱਲ ਹੈ। ਉਰਦੂ ਜ਼ਾਹਿਰ ਉਹ ਸਿੱਖਦੇ ਨੇ, ਉਹ ਚੰਗੀ ਗੱਲ ਹੈ। ਰਸ਼ੀਅਨ ਸਿੱਖਣ ਚੰਗੀ ਗੱਲ ਹੈ। ਜੈਪਨੀ, ਚੈਨੀ, ਜਿਤਨੀਆਂ ਵੀ ਸਮਝੋ ਲੈਂਗੁਏਜਾਂ ਜਿਹੜੀਆਂ ਨੇ ਨਾ ਉਹ ਤੁਸੀਂ ਬੱਚਿਆਂ ਨੂੰ ਸਿਖਾਓ ਤੇ ਉਹ ਸਮਝੋ ਐਡਵਾਂਟੇਜ ਫਾਇਦਾ ਹੀ। ਲੇਕਿਨ ਆਪਣੀ ਜ਼ੁਬਾਨ ਜਿਹੜੀ ਹੈ ਉਹ ਕਮ ਸੇ ਕਮ ਜਿਹੜਾ ਨਾ ਬੱਚਿਆਂ ਨਾਲ ਤੁਸੀਂ ਘਰ ਬੋਲੋ ਦੇ ਤੇ ਉਹਨਾਂ ਨੂੰ ਜ਼ੁਬਾਨ ਆਵੇ ਦੀ। ਤੇ ਜੇ ਉਹਨਾਂ ਨਾਲ ਬੋਲਣੀ ਨਹੀਂ, ਉਹਨਾਂ ਨੂੰ ਉਰਦੂ ਬੋਲਣੀ ਜਾਂ ਇੰਗਲਿਸ਼ ਬੋਲਣੀ ਜਾਂ ਹੋਰ ਕੋਈ ਲੈਂਗੁਏਜ ਸਮਝੋ ਉਹਨਾਂ ਨਾਲ ਬੋਲਣੀ ਸ਼ੁਰੂ ਕਰ ਦੇਣੀ ਤੇ ਜ਼ਾਹਿਰ ਹੈ ਉਹਨਾਂ ਫਿਰ ਜਿਹੜੇ ਜ਼ਾਹਿਰ ਹੈ ਉਹਨਾਂ ਬਿਲਕੁਲ ਜਿਹੜਾ ਨਾ ਇੱਧਰ ਧਿਆਨ ਹੀ ਨਹੀਂ ਨਾ ਉਹਨਾਂ ਨੂੰ ਆਉਣੀ, ਭਲਕੇ ਉਹਨਾਂ ਕਿੱਥੇ ਬੋਲਣੀ। ਤੇ ਇੰਡੀਆ ਦਾ ਜਿਹੜਾ ਪੰਜਾਬ ਹੈ ਉੱਥੇ ਤੇ ਇੱਥੋਂ ਤਾਂ ਹੀ ਆਇਆ ਕਿ ਸਮਝੋ ਬਹੁਤ ਜ਼ਿਆਦਾ ਤਦਾਦ ਜਿਹੜਾ ਨਾ ਬਹੁਤ ਜ਼ਿਆਦਾ ਤਦਾਦ ਜਿਹੜਾ ਨਾ ਕੈਨੇਡਾ, ਆਸਟ੍ਰੇਲੀਆ ਇਹਨਾਂ ਵੱਡਿਆਂ ਮੁਲਕਾਂ ਜਿਹੜਾ ਨਾ ਸਮਝੋ ਉੱਥੇ ਜਾ ਕੇ ਜਿਹੜੇ ਬਸੇ ਨੇ ਪੰਜਾਬੀ, ਉਹਨਾਂ ਆਪਣੇ ਆਪ ਨੂੰ ਮਨਵਾਇਆ ਔਰ ਉਹਨਾਂ ਆਪਣੀ ਲੈਂਗੁਏਜ ਸਮਝੋ ਛੱਡੀ ਨਹੀਂ ਹੈ ਵੀ। ਔਰ ਇੱਥੋਂ ਤਾਂ ਹੀ ਪਤਾ ਲੱਗਾ ਕਿ ਉੱਥੇ ਜਿਹੜੇ ਸੜਕਾਂ ਦੇ ਸਮਝੋ ਸਾਈਨ ਬੋਰਡ ਨੇ ਨਾ ਉਹ ਇੱਕ ਸਾਈਨ ਬੋਰਡ ਸਮਝੋ ਇੱਕ ਪਾਸੇ ਇੰਗਲਿਸ਼ ਲਿਖੀ ਔਰ ਇੱਕ ਪਾਸੇ ਪੰਜਾਬੀ ਲਿਖੀ। ਔਰ ਕਿਉਂ ਲਿਖੀ ਹੈ? ਕਿਉਂਕਿ ਉਹਨਾਂ ਆਪਣੀ ਲੈਂਗੁਏਜ ਜਿਹੜੀ ਹੈ ਨਾ ਉਹ ਭੁਲਾਈ ਨਹੀਂ। ਉੱਥੇ ਜਾ ਕੇ ਵੀ ਉਹਨਾਂ ਜਿਹੜਾ ਨਾ ਉਹ ਆਪਣੀ ਜ਼ੁਬਾਨ ਨੂੰ ਪ੍ਰਮੋਟ ਕੀਤਾ ਔਰ ਉਹਨਾਂ ਆਪਣੇ ਆਪ ਨੂੰ ਮਨਵਾਇਆ ਕਿ ਇਹ ਜ਼ੁਬਾਨ ਜਿਹੜੀ ਨਾ ਅਸੀਂ ਛੱਡੀ ਨਹੀਂ ਹੈ ਵੀ, ਨਾ ਅਸੀਂ ਛੱਡਣੀ ਹੈ। ਤੇ ਸਾਡੇ ਵੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਭਾਈ ਜ਼ੁਬਾਨ ਜਿਹੜੀ ਹੈ ਨਾ ਪੰਜਾਬੀ ਅਸੀਂ ਜ਼ਾਹਿਰ ਸਾਡੀ ਮਦਰ ਲੈਂਗੁਏਜ ਉਹ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਨਹੀਂ ਸ਼ਰਮਾਉਣਾ ਚਾਹੀਦਾ, ਬੋਲਣੀ ਚਾਹੀਦੀ। ਮੈਂ ਜਿਸ ਵੇਲੇ ਸਮਝੋ YouTube ਦੇ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਨੇ, ਮੇਰੀਆਂ ਸ਼ੁਰੂ ਤੋਂ ਜੇ ਵੀਡੀਓ ਤੁਸੀਂ ਓਲਡ ਦੇਖੋ ਨਾ ਪੁਰਾਣੀਆਂ, ਉਹਨਾਂ ਵਿੱਚ ਮੈਂ ਸ਼ੁਰੂ ਤੋਂ ਉਰਦੂ ਜਿਹੜਾ ਨਾ ਸ਼ੁਰੂ ਕੀਤੀ ਸੀ ਵਿੱਚ ਜਿਹੜੀਆਂ ਥੋੜ੍ਹੀਆਂ ਜਿਹੀ ਵੀਡੀਓ ਮੈਂ ਬਣਾਈਆਂ। ਉਸ ਤੋਂ ਬਾਅਦ ਜਿਸਲੇ ਮੈਂ ਦੇਖਿਆ ਮੈਂ ਆਖਿਆ ਇੱਥੇ ਤੇ ਜਿਹੜਾ ਨਾ ਸਮਝੋ ਪੂਰਾ ਨੈਟ ਹੀ ਭਰੇ ਆ ਸਮਝੋ ਉਰਦੂ ਦੀ ਜਿਹੜਾ ਨਾ ਵਲਾਗ ਤੇ ਉਰਦੂ ਜੀ ਸਾਰਾ ਕੁਝ ਜਿਹੜਾ ਨਾ ਉਹ ਅਪਲੋਡ ਹੋ ਰਿਹਾ। ਤੇ ਮੇਰੀ ਲੈਂਗੁਏਜ ਜਿਹੜੀ ਉਹ ਪੰਜਾਬੀ ਹੈ। ਪੰਜਾਬੀ 'ਚ ਮੈਂ ਰਵਾਨਗੀ ਨਾਲ ਬੋਲ ਵੀ ਲੈਣਾ। ਉਰਦੂ 'ਚ ਜ਼ਾਹਿਰ ਹੈ ਉਸ ਤਰ੍ਹਾਂ ਗੱਲ ਰਵਾਨਗੀ ਨਾਲ ਨਹੀਂ ਹੁੰਦੀ ਹੈ। ਤੇ ਮੈਨੂੰ ਜਿਹੜਾ ਨਾ ਪੰਜਾਬੀ ਦਾ ਵਲਾਗ ਜਾਂ ਪੰਜਾਬੀ 'ਚ ਵੀਡੀਓ ਬਣਾਉਣੀ ਚਾਹੀਦੀ। ਉਸ ਦਿਨ ਤੋਂ ਲੱਗ ਤੇ ਹੁਣ ਤਾਈਂ ਜਿਹੜਾ ਨਾ ਮੈਂ ਕੋਸ਼ਿਸ਼ ਇਹੀ ਹੈ ਕਿ ਪੰਜਾਬੀ 'ਚ ਜਿਹੜਾ ਨਾ ਉਹ ਵੀਡੀਓ ਬਣਾਵਾਂ। ਹਾਲਾਂਕਿ ਕਈਆਂ ਬੰਦਿਆਂ ਨੇ ਮੈਨੂੰ ਆਖਿਆ ਵੀ ਹੈ ਬਾਈ ਤੂੰ ਉਰਦੂ 'ਚ ਬਣਾਏ ਤੇ ਵਿਊ ਜਿਹੜੇ ਨੇ ਨਾ ਉਹ ਜ਼ਿਆਦਾ ਆਉਣ। ਤੇ ਮੈਂ ਕਿਹਾ ਵਿਊ ਦਾ ਕੋਈ ਨਹੀਂ ਹੈ ਵੀ ਬਣਾਉਣੀ ਪੰਜਾਬੀ 'ਚ। ਤੇ ਉਹ ਤੁਸੀਂ ਦੇਖਦੇ ਹੋ ਕਿ ਮੈਂ ਪੰਜਾਬੀ 'ਚ ਜਿਹੜਾ ਉਹ ਵੀਡੀਓ ਬਣਾਉਣਾ। ਕਿ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਵੇਗੀ। ਜੇ ਵੀਡੀਓ ਪਸੰਦ ਆਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਦੁਆਵਾਂ 'ਚ ਯਾਦ ਰੱਖਿਓ ਔਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਹਰ ਪੰਜਾਬੀ ਤਾਈਂ ਇਹ ਵੀਡੀਓ ਪਹੁੰਚੇ ਔਰ ਉਹ ਕੋਸ਼ਿਸ਼ ਕਰੇ ਕਿ ਆਪਣੀ ਜ਼ੁਬਾਨ ਨੂੰ ਜਿਹੜਾ ਨਾ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰੇ ਔਰ ਕਰਨੀ ਵੀ ਚਾਹੀਦੀ ਹੈ ਕਿਉਂਕਿ ਇਹ ਹੀ ਸਾਡਾ ਮੇਨ ਸਾਸਾ ਰਹਿ ਗਿਆ। ਤੇ ਹੋਰ ਅਸੀਂ ਜਿਹੜਾ ਨਾ ਤੇ ਅਸੀਂ ਪੜ੍ਹ ਸਕਨੇ ਹਾਂ ਤੇ ਨਾ ਹੀ ਅਸੀਂ ਲਿਖਨੇ ਹਾਂ। ਤੇ ਉਹ ਤੇ ਚਲੋ ਠੀਕ ਹੈ, ਬਰਲ ਸਾਨੂੰ ਜਿਹੜੀ ਅਸੀਂ ਬੋਲਨੇ ਆ ਨਾ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਜੇ ਸ਼ਹਿਰਾਂ 'ਚ ਜਾਈਏ, ਦਫ਼ਤਰਾਂ 'ਚ ਜਾਈਏ, ਉੱਥੇ ਆਪਣੀ ਜ਼ੁਬਾਨ ਸਾਨੂੰ ਬੋਲਣੀ ਚਾਹੀਦੀ। ਜ਼ਾਹਿਰ ਉਹ ਜਿਹੜੇ ਸਾਡੇ ਬੈਠੇ ਨੇ ਸ਼ਹਿਰਾਂ 'ਚ ਅਫਸਰ ਜਾਂ ਜਿੱਥੇ ਵੀ ਸਮਝੋ ਸਿਟੀ 'ਚ ਕੋਈ ਵੀ ਬੰਦਾ ਜਿੱਥੇ ਬੈਠੇ ਦੁਕਾਨ ਦੇ ਹੈ, ਬੈਂਕ 'ਚ ਦਫ਼ਤਰਾਂ 'ਚ, ਉਹ ਸਾਰੇ ਜ਼ੁਬਾਨ ਤੇ ਸਾਡੀ ਜ਼ਾਹਿਰ ਜਾਣਦੇ ਨੇ ਪੰਜਾਬੀ। ਤੇ ਜੇ ਅਸੀਂ ਆਪੂ ਹੀ ਉਹਨਾਂ ਨਾਲ ਉਰਦੂ ਸ਼ੁਰੂ ਕਰ ਦਈਏ ਜਾ ਕੇ ਬੋਲਣ ਤੇ ਉਹਨਾਂ ਜ਼ਾਹਿਰ ਫਿਰ ਉਰਦੂ ਬੋਲਣੀ, ਉਹ ਤੇ ਅੱਗੇ ਹੀ ਉਰਦੂ ਬੋਲਦੇ ਨੇ। ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਉਹ ਪੰਜਾਬੀ ਜ਼ੁਬਾਨ ਹੀ ਬੋਲੀਏ। ਤੇ ਉਂਝ ਦੇਖਿਆ ਕਿ ਬਰਤਾਨੀਆ ਜਿਹਦੀ ਜ਼ੁਬਾਨ ਸਮਝੋ ਪੂਰੀ ਦੁਨੀਆ 'ਤੇ ਚੱਲਦੀ ਹੈ ਇੰਗਲਿਸ਼ ਜ਼ੁਬਾਨ, ਉੱਥੇ ਸਮਝੋ ਉਹਦੇ 4 ਸੂਬੇ ਨੇ, 4 ਮੁਲਕ ਹੀ ਸਮਝੋ ਪਹਿਲਾਂ ਇਹ ਇੱਕ ਸਮਝੋ ਵੇਲਜ਼, ਦੂਜਾ ਸਮਝੋ ਸਕਾਟਲੈਂਡ, ਤੀਜਾ ਇੰਗਲੈਂਡ ਤੇ ਚੌਥਾ ਜਿਹੜਾ ਉਹ ਆਇਰਲੈਂਡ।
ਉੱਥੇ ਵੇਲਸ ਜਿਹੜਾ ਇਲਾਕਾ ਹੈ ਉਹਨਾਂ ਦਾ, ਸਮਝੋ ਮੁਲਕ ਹੀ ਛੋਟਾ ਜਿਹਾ ਸਮਝੋ ਜਿਹੜਾ ਸਾਡੇ ਸੂਬੇ ਨੇ, ਉੱਥੇ ਵੇਲਸ ਜਿਹੜਾ ਨਾ ਇੰਗਲਿਸ਼ ਵੀ ਬੋਲੀ ਜਾਂਦੀ ਤੇ ਵੇਲਸ ਜਿਹੜੇ ਨੇ ਉਹ ਆਪਣੀ ਲੈਂਗੁਏਜ ਵੇਲਸ਼ ਵੀ ਬੋਲਦੇ ਨੇ। ਜਿਹੜੇ ਸਕਾਟਿਸ਼ ਨੇ ਉਹ ਸਕਾਟਿਸ਼ ਵੀ ਬੋਲਦੇ ਨੇ ਤੇ ਇੰਗਲਿਸ਼ ਵੀ ਬੋਲਦੇ ਨੇ, ਕਿਉਂਕਿ ਬਰਤਾਨੀਆ ਜਿਹੜੇ ਇੰਗਲੈਂਡ ਦੇ ਮੁਲਕ ਉਹਨਾਂ ਘੁੰਮਤ ਕੀਤੀ ਸੀ ਕਿਸੇ ਵਕਤ ਜੋ ਉਹਨਾਂ ਦੇ, ਤੇ ਉਸ ਤੋਂ ਬਾਅਦ ਜ਼ਾਹਿਰ ਉਹਨਾਂ ਨੂੰ ਇੰਗਲਿਸ਼ ਤਾਂ ਬੋਲਣੀ ਪੈਂਦੀ, ਪਰ ਉਹਨਾਂ ਸਟਿਲ ਇੰਨੀਆਂ ਸਦੀਆਂ ਹੋਣ ਦੇ ਬਾਵਜੂਦ ਸਟਿਲ ਉਹਨਾਂ ਆਪਣੀ ਵੇਲਸ਼ ਵਾਲਿਆਂ ਵੀ ਨਹੀਂ ਛੱਡੀ ਆਪਣੀ ਲੈਂਗੁਏਜ, ਔਰ ਸਕਾਟਿਸ਼ ਵੀ ਜਿਹੜਾ ਉਹ ਆਪਣੀ ਲੈਂਗੁਏਜ ਬੋਲਦਾ। ਆਇਰਿਸ਼ ਜਿਹੜੇ ਨੇ ਉਹ ਵੀ ਬੋਲਦੇ ਨੇ ਆਪਣੀ ਜ਼ੁਬਾਨ ਤੇ ਇੰਗਲਿਸ਼ ਵੀ। ਅੱਛਾ ਜੀ, ਮੋਟਰਸਾਈਕਲ ਵਾਸਤੇ ਵੀ ਜਿਹੜਾ ਨਾ ਛੋਟਾ ਝੰਡਾ ਲਿਆ।